ਸੋ ਇਹ 72 ਦੇ ਅਸੀਂ ਇੱਥੇ ਆਨੇ ਆ ਤੇ ਜਦੋਂ ਪਹਿਲਾ ਨਗਰ ਕੀਰਤਨ ਚੱਲਿਆ ਸੀਗਾ 1983 ਦੇ ਵਿੱਚ ਤੇ ਉਦੋਂ ਅਸੀਂ ਲਾਸ ਐਂਜਲਸ ਤੋਂ ਬੱਸ ਲੈ ਕੇ ਆਏ ਸੀ ਤੇ ਦਿਦਾਰ ਸਿੰਘ ਹੋਰਾਂ ਨਾਲ ਲਾ ਕੇ ਪਹਿਲਾ ਜਿਹੜਾ ਕੀਰਤਨ ਸੀਗਾ ਉਦੋਂ ਪਹਿਲਾਂ 5000 ਬੰਦਾ ਸੀ, ਫਿਰ 10000, ਹੁਣ ਦੇਖੋ 1 ਲੱਖ ਤੇ ਪਹੁੰਚ ਗਿਆ ਬੰਦਾ ਜਿਹੜਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਗੁਰਦੁਆਰਾ ਸਾਹਿਬ ਟਾਰਾਬੀਨ ਯੂਬਾ ਸਿਟੀ ਤੋਂ ਖਬरें ਲਗਾਤਾਰ ਚੱਲ ਰਹੀ। ਆਪਣੇ ਬੂਥ ਦੇ ਵਿੱਚ ਇਸ ਟਾਈਮ ਕੁਝ ਹੋਰ ਸੱਜਣ ਜਿਹੜੇ ਪਹੁੰਚੇ ਆ ਜੋ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਡਾਕਟਰ ਸਾਹਿਬ ਆਪਣੇ ਨਾਲ ਜੁੜੇ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੇ ਰੇਡੀਓ ਦਰਸ਼ਕਾਂ ਨੂੰ ਤੇ ਸੁਣਨ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ। ਔਰ ਇਸ ਮਹਾਨ ਜੋੜ ਮੇਲੇ ਤੇ ਆ ਕੇ ਸਾਰਿਆਂ ਦਾ ਪੰਜਾਬੀਆਂ ਦਾ ਮਨੋਬਲ ਵੱਧਦਾ ਹੈ ਔਰ ਤੁਹਾਡੀ ਕੌਮ ਦੀ ਜਿਹੜੀ ਤਾਕਤ ਹੈਗੀ ਉਹ ਵੀ ਪਤਾ ਲੱਗਦੀ ਹੈ ਵੀ ਕਿੰਨੀ ਵੱਡੀ ਤਾਕਤ ਹੈ। ਤੇ ਇਹ ਇੱਕ ਮੇਜਰ ਇਹੋ ਐਕਟੀਵਿਟੀ ਬਣ ਚੁੱਕਿਆ। ਇੱਥੇ ਆ ਕੇ ਸਾਰੇ ਇਲੈਕਟਿਡ ਅਫੀਸ਼ੀਅਲਸ ਵਗੈਰਾ ਆਉਂਦੇ ਨੇ। ਸੋ ਇਹ 72 ਦੇ ਅਸੀਂ ਇੱਥੇ ਆਨੇ ਆ ਤੇ ਜਦੋਂ ਪਹਿਲਾ ਨਗਰ ਕੀਰਤਨ ਚੱਲਿਆ ਸੀਗਾ 1983 ਦੇ ਵਿੱਚ ਤੇ ਉਦੋਂ ਅਸੀਂ ਲਾਸ ਐਂਜਲਸ ਤੋਂ ਬੱਸ ਲੈ ਕੇ ਆਏ ਸੀ ਤੇ ਦਿਦਾਰ ਸਿੰਘ ਹੋਰਾਂ ਨਾਲ ਲਾ ਕੇ ਪਹਿਲਾ ਜਿਹੜਾ ਕੀਰਤਨ ਸੀਗਾ ਉਦੋਂ ਪਹਿਲਾਂ 5000 ਬੰਦਾ ਸੀ, ਫਿਰ 10000, ਹੁਣ ਦੇਖੋ 1 ਲੱਖ ਤੇ ਪਹੁੰਚ ਗਿਆ ਬੰਦਾ ਜਿਹੜਾ ਹੈਗਾ। ਸੋ ਇਹ ਸਾਡੀ ਕੌਮ ਦੀ ਜਿਉਂਦੀ ਜਾਗਦੀ ਐਕਟੀਵਿਟੀ ਦੀ ਮਿਸਾਲ ਹੈਗੀ ਹੈ ਔਰ ਅਸੀਂ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ। ਤੇ ਅੱਜ ਅਸੀਂ ਇੱਥੇ ਬਫਸਾ ਦੇ ਨਾਲ ਜਿਹੜੇ ਭਗਤ ਪੂਰਨ ਸਿੰਘ ਜੀ ਵਾਲੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਉਹਨਾਂ ਦੇ ਨਾਲ ਅਸੀਂ ਬੈਕਅਪ ਕੀਤੀ ਸੀ ਕੰਸਲਟੇਸ਼ਨ ਫॉर ਮੈਡੀਕਲ ਐਂਡ ਹਾਰਟ ਸਪੈਸ਼ਲਾਈਜੇਸ਼ਨ। ਸੋ ਅਸੀਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਕਿਸੇ ਨੂੰ ਕੋਈ ਵੀ ਮੈਡੀਕਲ ਪ੍ਰੋਬਲਮ ਹੋਵੇ ਦੁਨੀਆ 'ਚ 24 ਆਵਰ ਸਾਨੂੰ ਕਾਲ ਕਰ ਸਕਦਾ ਹੈ 5622257784 ਤੇ ਸਾਡੇ ਕੋਲ 400 ਡਾਕਟਰ ਨੇ। ਜੇ ਸਾਡੀ ਸਪੈਸ਼ਲਟੀ ਦੀ ਕੋਈ ਪ੍ਰੋਬਲਮ ਨਹੀਂ ਤਾਂ ਅਸੀਂ ਉਹ ਡਾਕਟਰਾਂ ਨਾਲ ਕੰਸਲਟ ਕਰਕੇ ਤੇ ਅਸੀਂ ਉਹਨਾਂ ਨੂੰ ਉਹਦਾ ਆਨਸਰ ਦੇ ਦਿਆਂਗੇ ਜੀ। ਤੇ ਅੱਜ ਸਾਡੇ ਨਾਲ ਡਾਕਟਰ ਮਨਰੀਤ ਕੌਰ ਆਏ ਹੋਏ ਨੇ ਗਰੇਵਾਲ। ਇਹ PhD ਸਾਈਕੋਲੋਜਿਸਟ ਨੇ ਤੇ ਨਾਲੇ ਸਾਡੇ ਕੋਲ ਸੋਸ਼ਲ ਐਕਟਿਵਿਸਟ ਰੌਣਕ ਸਿੰਘ ਜੀ ਆਏ ਨੇ ਲਾਸ ਐਂਜਲਸ ਤੋਂ ਤੇ ਸਾਡੇ ਬੇਕਰਸਫੀਲਡ ਤੋਂ ਆਪਣੇ ਨਾਜਰ ਸਿੰਘ ਜੀ ਆਏ ਹੋਏ ਨੇ, ਰਾਜਪਾਲ ਸਿੰਘ ਜੀ ਆਏ ਨੇ ਤੇ ਚੈਸਵਰਥ ਤੋਂ ਸਾਡੇ ਪ੍ਰਿਥੀਪਾਲ ਸਿੰਘ ਜੀ ਆਏ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹਦਾ ਸਪੈਸੀਫਿਕ ਕਰੋ। ਐਂਗਜ਼ਾਇਟੀ ਜਿਹਦੀ ਵੱਧ ਜਾਂਦੀ ਹੈ, ਇਹੋ ਜਿਹੇ ਭੀੜ ਦੇ ਵਿੱਚ ਘਬਰਾਹਟ ਹੋਣ ਲੱਗ ਜੀ, ਉਹਨੂੰ ਕੀ ਟਿਪਸ ਆ? ਐਂਗਜ਼ਾਇਟੀ ਦਾ ਤਾਂ ਇਹੀ ਇਲਾਜ ਹੈ ਵੀ ਮਹਾਰਾਜ ਸਾਹਿਬ ਕੋਲ ਜਾ ਕੇ ਮੱਥਾ ਟੇਕੋ, ਉਹ ਸਾਰਾ ਕੁਝ ਠੀਕ ਕਰ ਦਿੰਦੇ ਨੇ। ਰੀਅਲੀ ਐਂਗਜ਼ਾਇਟੀ ਦਾ ਉਹ ਸਭ ਤੋਂ ਵੱਡਾ ਇਲਾਜ ਹੈ। ਤੇ ਜਿਹਦਾ BP ਵਗੈਰਾ ਵੱਧ ਹੁੰਦਾ ਹੈ, ਘਟ ਜਾਂਦਾ ਹੈ, ਉਹਨਾਂ ਨੂੰ ਕੀ ਹੈ ਇਹੋ ਜਿਹੇ ਮਾਹੌਲ ਦੇ ਵਿੱਚ? ਜਿਹਦਾ BP ਜ਼ਿਆਦਾ ਹੁੰਦਾ ਹੈ ਉਸ ਨੂੰ ਰੈਸਟ ਕਰਨੀ ਚਾਹੀਦੀ ਹੈ, ਉਸ ਵੇਲੇ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ। ਤੇ ਜੇ ਦਵਾਈਆਂ ਨਹੀਂ ਹੈਗੀਆਂ ਤਾਂ ਦਵਾਈਆਂ ਲੈਣੀਆਂ ਚਾਹੀਦੀਆਂ ਨੇ। ਜੇ ਦਵਾਈ ਹੈਗੀ ਹੈ ਤਾਂ ਉਹ ਲੈ ਕੇ ਘਰੋਂ ਆਉਣਾ ਚਾਹੀਦਾ। ਜੇ ਜ਼ਿਆਦਾ ਘਟ ਜੇ ਬਲੱਡ ਪ੍ਰੈਸ਼ਰ ਤੇ ਡਿਜ਼ੀਨੈਸ ਹੋ ਜੇ, ਬੰਦਾ ਬੇਹੋਸ਼ ਹੋਣ ਵਾਲਾ ਹੋਵੇ, ਫਿਰ ਉਹਨੂੰ ਬੈਠ ਜਾਣਾ ਚਾਹੀਦਾ ਤੇ ਪਾਣੀ ਧਾਣੀ ਪੀ ਲੈਣਾ ਚਾਹੀਦਾ। ਜੇ ਫਿਰ ਵੀ ਡਿਜ਼ੀਨੈਸ ਹੋਵੇ ਉਹਨੂੰ ਲੰਬਾ ਪੈ ਜਾਣਾ ਚਾਹੀਦਾ। ਠੀਕ ਹੈ ਜੀ। ਰੌਣਕ ਸਿੰਘ ਜੀ, ਤੁਸੀਂ ਵੀ ਸਦਰਨ ਕੈਲੀਫੋਰਨੀਆ ਤੋਂ ਪਹੁੰਚੇ ਆ, ਹਰ ਸਾਲ ਆਪਣੀ ਮੁਲਾਕਾਤ ਹੁੰਦੀ, ਕੀ ਕਹਿਣਾ ਚਾਹੁੰਦੇ ਇਸ ਪੂਰੇ ਸਮਾਗਮਾਂ ਨੂੰ ਦੇਖਦੇ? ਸਭ ਤੋਂ ਪਹਿਲਾਂ ਤਾਂ ਮੈਂ ਗੁਰਗੱਦੀ ਦਿਵਸ ਦੀ ਯੂਬਾ ਸਿਟੀ ਦੀ ਤੇ ਸਮੂਹ ਸਾਧ ਸੰਗਤ ਜਿੰਨੀ ਦੂਰੋਂ ਨੇੜਿਓਂ ਸੱਜਣ ਮਿੱਤਰ ਦੋਸਤ ਚੱਲ ਕੇ ਆ 4 ਕਦਮ ਵੀ ਆਏ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਅਸੀਂ ਤਕਰੀਬਨ 81 ਤੋਂ ਇੱਥੇ ਆਉਂਦੇ ਆ ਜਦ ਤੋਂ ਨਗਰ ਕੀਰਤਨ ਸ਼ੁਰੂ ਹੋਇਆ, ਅਮਰੀਕਾ 'ਚ ਆਏ ਆ। ਤੇ ਅਸੀਂ ਦੇਖਦੇ ਆ ਪੰਜਾਬੀ ਰੇਡੀਓ USA ਦੀ ਟੀਮ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ ਕਿ ਸਾਰੇ ਪ੍ਰੋਗਰਾਮ ਜਿਹੜੇ ਵੱਡੇ ਪ੍ਰੋਗਰਾਮ ਆ ਚਾਹੇ ਉਹ ਟੂਰਨਾਮੈਂਟ ਆ, ਚਾਹੇ ਨਗਰ ਕੀਰਤਨ ਆ ਜਾਂ ਸਾਡੇ ਸਾਂਝੇ ਜਿੰਨੇ ਵੀ ਫੰਕਸ਼ਨ ਆ, ਜਿਹੜਾ ਸਟੋਰਾਂ ਲਈ ਬਿੱਲ ਦੇ ਵੀ ਸੈਕਰਾਮੈਂਟੋ ਵੱਡੀ ਕਨਵੈਨਸ਼ਨ ਹੋਈ ਆ, ਉਹਦੇ ਵਿੱਚ ਵੀ USA ਦੀ ਪੰਜਾਬੀ ਰੇਡੀਓ ਦੀ ਟੀਮ ਨੇ ਮੇਜਰ ਰੋਲ ਅਦਾ ਕਰਕੇ ਲੋਕਾਂ ਨੂੰ ਨਾਲ ਜੋੜਿਆ ਔਰ ਦੱਸਿਆ ਵੀ ਇਸ ਚੀਜ਼ ਦਾ ਸਾਡੀ ਸਿੱਖ ਕਮਿਊਨਿਟੀ ਨੂੰ ਬਹੁਤ ਵੱਡਾ ਨੁਕਸਾਨ ਆ। ਇਹਨਾਂ ਚੀਜ਼ਾਂ ਲਈ ਅਸੀਂ ਮੀਡੀਆ ਦੇ ਵੀ ਧੰਨਵਾਦੀ ਆ। ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਇਕੱਠੇ ਹੋ ਕੇ ਜਿੱਧਰ ਨੂੰ ਵੀ ਤੁਰਦੇ ਆ ਤੇ ਉਹੋ ਹੀ ਰਸਤਾ ਬਣ ਜਾਂਦਾ ਤੇ ਸਾਡੀ ਕੌਮ ਦਾ ਅੱਜ ਮਾਣ ਨਾਲ ਸਿਰ ਉੱਚਾ ਕਿ ਯੂਬਾ ਸਿਟੀ ਦੇ ਵਿੱਚ ਅਸੀਂ ਲੱਖ ਤੋਂ ਉੱਤੇ ਪੰਜਾਬੀ ਕਮਿਊਨਿਟੀ ਇਕੱਠੀ ਹੋਈ ਆ। ਤੇ ਫਿਰ ਇੱਕ ਵਾਰੀ USA ਦੇ ਰੇਡੀਓ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਨਾਲ ਨਾਜਰ ਸਿੰਘ ਜੀ, ਰਾਜਪਾਲ ਜੀ, ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ?
ਬਹੁਤ ਖੁਸ਼ੀ ਹੈ ਬਈ ਮੈਨੂੰ ਪੰਜਾਬੀ ਰੇਡੀਓ USA ਦੇ ਪੰਡਾਲ 'ਚ ਖੜ ਕੇ ਬੋਲਣ ਦਾ ਮੌਕਾ ਮਿਲਿਆ। ਮੈਂ ਮਾਣ ਨਾਲ ਕਹਿ ਸਕਦਾ ਪੰਜਾਬੀ ਰੇਡੀਓ USA ਦੀ ਟੀਮ ਹੈ ਜਿਹੜੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ। ਮੈਂ ਬੇਸ਼ੱਕ ਰੇਡੀਓ ਪੰਜਾਬ ਦਾ ਹੋਸਟ ਹਾਂ, ਇਹਨਾਂ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ ਅਸੀਂ। ਬਹੁਤ ਵਧੀਆ ਸਿੱਖ ਕੌਮ ਦੀ ਸੇਵਾ ਕਰ ਰਹੇ ਆ। ਹੋਲ ਫੈਮਿਲੀ ਦੇ ਆਰ ਡੈਡੀਕੇਟਡ ਟੂ ਵਨ ਕਾਜ਼, ਹਾਊ ਟੂ ਹੈਲਪ ਦਾ ਸਿੱਖ ਆਈਡੈਂਟੀਫਿਕੇਸ਼ਨ। ਸੋ ਆਈ ਐਮ ਪ੍ਰਾਊਡ ਆਫ ਬੇਟਾ ਜੀ, ਹਿਜ਼ ਡੈਡ, ਭੈਣ ਜੀ, ਤੇ ਮੇਰਾ ਵੀ ਇਹੀ ਟ੍ਰੇਡ ਹੈ। ਤੇ ਪਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਵੀ ਆਈ ਐਮ ਹੀਅਰ ਟਾਕਿੰਗ ਔਨ ਦੇਅਰ ਪੰਡਾਲ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਪਾਲ ਜੀ ਕੀ ਕਹਿਣਾ ਚਾਹੁੰਦੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਹਿਲਾਂ ਤਾਂ। ਤੇ ਦੂਸਰੇ ਨੰਬਰ ਤੇ ਅਸੀਂ ਤਾਂ ਇਹੀ ਕਹਿੰਦੇ ਵਧਾਈਆਂ ਦਿੰਦੇ ਆ ਸਾਰੇ ਵਰਲਡ ਨੂੰ ਯੂਨੀਵਰਸਿਟੀ ਦੇ ਮੇਲੇ ਦੀਆਂ, ਤੇ ਤੁਹਾਡੇ ਰੇਡੀਓ ਨੂੰ ਵਧਾਈਆਂ ਦਿੰਦੇ ਆ ਜਿਹੜੀ ਟੀਮ ਵੱਧ ਫੁੱਲ ਰਹੀ ਹੈ। ਤੇ ਆਹ ਹੁਣ ਚੋਰ ਬੈਲ ਆਇਆ ਸੀ, ਬੜਾ ਵਧੀਆ ਕੰਮ ਕੀਤਾ ਉਦੋਂ। ਤੇ ਪਹਿਲਾਂ ਕਿਸਾਨੀ ਮੋਰਚਾ ਲੱਗਾ ਹੋਇਆ ਸੀਗਾ, ਉਦੋਂ ਵੀ ਤੁਸੀਂ ਸਾਰੇ ਵਰਲਡ ਦੇ ਵਿੱਚ ਗੱਲ ਪਹੁੰਚਾਈ ਹੈ ਤੇ ਸਾਰੀ ਦੁਨੀਆ ਜਾਣਦੀ ਹੈ। ਤੇ ਮੈਂ ਤਾਂ ਥੋੜੀ ਜਿਹੀ ਅਰਜ਼ ਕਰੂੰਗਾ ਵੀ ਜਾਣੀ ਕਿ ਜਿਹੜੇ ਆਪਣੇ ਕਈ ਅੱਜ ਕੱਲ੍ਹ ਚਿੱਠੀਆਂ ਵੀ ਲਿਖ ਰਹੇ ਨੇ, ਕਹਿੰਦੇ ਆਪਣਾ ਸੁਣਿਆ ਸੀਗਾ ਵੀ ਬਿੱਲ ਪਾਸ ਹੋ ਗਿਆ ਸੀਗਾ ਆਲਰੇਡੀ ਇੱਥੋਂ, ਜਿਹੜਾ ਸਿੱਖਾਂ ਦੇ ਵਾਸਤੇ ਜਿਹੜਾ ਆਪਣਾ ਪੱਗ ਤੋਂ ਹੈਲਮਟ ਦੀ ਲੋੜ ਨਹੀਂ ਸੀਗੀ, ਤੇ ਉਹਦੇ ਚਾਹੁੰਦੇ ਵੀ ਆਪਣੇ ਬੰਦਿਆਂ ਨੇ ਕਈਆਂ ਨੇ ਚਿੱਠੀਆਂ ਪਾ ਕੇ ਭੇਜਦੀਆਂ। ਤੇ ਮੈਂ ਤਾਂ ਹਰਜੋਤ ਸਿੰਘ ਖਾਲਸੇ ਨੂੰ ਵੀ ਕਿਹਾ ਭਾਈ ਉਹਨਾਂ ਨੂੰ ਖਿੱਚ ਕੇ ਲਿਆਓ ਇੱਥੇ ਤੇ ਰੇਡੀਓ ਦੇ ਉੱਤੇ ਮਾੜਾ ਜਿਹਾ ਉਹਨੂੰ ਦੱਸੋ ਵੀ ਭਾਈ ਇਹ ਕਿਉਂ ਕਰ ਰਹੇ ਹੋ ਤੁਸੀਂ। ਤੇ ਇਸ ਤਰ੍ਹਾਂ ਦੀ ਬੇਨਤੀ ਕਰਦੇ। ਦੂਸਰੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਇੱਕ ਵਾਰੀ ਫੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਥੈਂਕ ਯੂ ਜੀ। ਕੀ ਕਹਿਣਾ ਚਾਹੁੰਦੇ ਹੋ? ਦਾਸਪ੍ਰੀਤਪਾਲ ਸਿੰਘ, ਪੰਜਾਬੀ ਰੇਡੀਓ USA ਦੇ ਪੰਡਾਲ ਵਿੱਚ ਖੜੇ ਹਾਂ। ਬੜੀ ਖੁਸ਼ੀ ਹੋ ਰਹੀ ਹੈ, ਬਹੁਤ ਤਰੱਕੀ ਕਰ ਰਹੇ ਹਾਂ, ਯੰਗ ਮੁੰਡੇ ਹੈ, ਬੜਾ ਆਨੰਦ ਆ ਰਿਹਾ। ਬਾਕੀ ਦੂਜਾ ਯੂਨੀਵਰਸਿਟੀ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ, ਸਾਰੇ ਦੇਸ਼ ਤੋਂ ਇਕੱਠੇ ਹੋ ਕੇ, ਸਾਰੇ ਸੂਬਿਆਂ ਤੋਂ ਇਕੱਠੇ ਹੋ ਕੇ ਆ ਰਹੇ ਹਾਂ। ਮੇਰੀ ਸਿੱਖ ਕੌਮ ਨੂੰ ਇਹੀ ਬੇਨਤੀ ਹੈ ਕਿ ਇੱਕ ਜਗ੍ਹਾ ਇਕੱਠੇ ਹੋ ਕੇ ਜਿਹੜਾ ਵੀ ਮਤਾ ਪਾਸ ਕਰਨਾ ਹੈ, ਕਿ ਗੁਰੂ ਨਾਨਕ ਸਾਹਿਬ ਵੀ ਕਹਿ ਕੇ ਰਹੇ ਹੈ ਕਿ ਮਿਲ ਕੇ ਰਹਿਣਾ, ਜਿਹੜੀ ਗੱਲ ਕਰਨੀ ਹੈ ਇੱਕ ਟੇਬਲ ਤੇ ਬੈਠ ਕੇ ਕਰਨੀ ਹੈ। ਮੈਂ ਇਹੀ ਬੇਨਤੀ ਕਰਾਂਗਾ ਸਾਰੀ ਸਿੱਖ ਕੌਮ ਨੂੰ ਕਿ ਜੋ ਵੀ ਮਤਾ ਪਾਸ ਕਰਨਾ ਹੈ, ਜੋ ਵੀ ਗੱਲ ਕਰਨੀ ਹੈ, ਪਹਿਲਾਂ ਸਾਰੀ ਸੰਗਤ ਮਿਲ ਕੇ, ਜਿਹੜੇ ਨੁਮਾਇੰਦੇ ਹੈ ਉਹ ਸਾਰੇ ਮਿਲ ਕੇ ਇੱਕ ਗੱਲ ਕਰਨ, ਫਿਰ ਉਸ ਸਟੇਜ ਤੇ ਆਉਣ ਜਿਹੜਾ ਫੈਸਲਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।